ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਪੰਜਾਬ ਦੀਆਂ ਖੇਤਰੀਆਂ ਪਾਰਟੀਆਂ ਦੇ ਉਸਲਵੱਟਿਆਂ ਤੋਂ ਜਾਂ ਇੱਕ ਨਵੀਂ ਕਰਵਟਾਂ ਤੋਂ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਸੁਣਨ ਨੂੰ ਮਿਲ ਰਹੀਆਂ ਨੇ। ਲੰਘੇ ਪ੍ਰੋਗਰਾਮ ਦੇ ਵਿੱਚ ਹੀ ਆਪਾਂ ਚਰਚਾ ਕੀਤੀ ਸੀ ਨਵੇਂ ਅਕਾਲੀ ਦਲ ਦੇ ਬਾਰੇ ਜਿਹੜਾ ਹੋਂਦ ਦੇ ਵਿੱਚ ਆ ਗਿਆ ਅਕਾਲੀ ਦਲ ਵਾਰਸ ਪੰਜਾਬ ਦੇ। ਪਰ ਕਹਿੰਦੇ ਪੰਜਾਬ ਦੇ ਵਿੱਚ ਇੱਕ ਅਕਾਲੀ ਦਲ ਬਣ ਗਿਆ ਤੇ ਇੱਕ ਹੋਰ ਨਵਾਂ ਅਕਾਲੀ ਦਲ ਬਣਨ ਦੀ ਤਿਆਰੀ ਦੇ ਵਿੱਚ ਆ। ਬਿਲਕੁਲ ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਸਮੇਂ-ਸਮੇਂ ਦੇ ਵਹਿਣ 'ਚ ਕਈ ਅਕਾਲੀ ਦਲ ਜਨਮੇ ਤੇ ਕਈ ਅਕਾਲੀ ਦਲ ਲਾਂਭੇ ਹੋਏ। ਜੀ। ਪਰ ਪੰਜਾਬ ਦੇ ਵਿੱਚੋਂ ਕਦੇ ਵੀ ਸ਼੍ਰੋਮਣੀ ਅਕਾਲੀ ਦਲ ਮੰਨਫੀ ਨਹੀਂ ਹੋਇਆ। ਸਹੀ। ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਕਦੇ ਮੰਨਫੀ ਨਹੀਂ ਹੋਈ। ਹਾਂ, ਉਹ ਜਦੋਂ ਕਿਸੇ ਪਰਿਵਾਰਵਾਦ ਦੇ, ਕਿਸੇ ਧਿਰ ਦੇ, ਕਿਸੇ ਵਿਅਕਤੀ ਵਿਸ਼ੇਸ਼ ਦੇ ਚੱਕਰ 'ਚ ਆਇਆ, ਉੱਥੇ ਲੋਕਾਂ ਦਾ ਮੋਹ ਭੰਗ ਹੋਇਆ। ਜਿਹੜਾ ਸ਼੍ਰੋਮਣੀ ਅਕਾਲੀ ਦਲ ਲੰਮੇ ਸਮੇਂ ਤੋਂ ਇਤਿਹਾਸਕ ਤੌਰ ਤੇ ਤੁਰਿਆ ਆ ਰਿਹਾ ਸੀਗਾ, ਜਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਰੂਪ 'ਚ ਅਗਾਂਹ ਵੱਧਦਾ ਰਿਹਾ ਤੇ ਬੀਜੇਪੀ ਨਾਲ ਜਿਵੇਂ ਸਾਂਝ ਪਾਈ, ਉਸ ਤੋਂ ਬਾਅਦ ਪੰਜਾਬ ਨੂੰ ਪਿੱਠ ਦਿਖਾਈ, ਤੇ ਅੱਜ ਨਤੀਜਾ ਇਹ ਹੈ ਕਿ ਉਹਨਾਂ ਕੋਲ ਲੈ ਦੇ ਕੇ ਦੱਸਣ ਲਈ ਪ੍ਰਕਾਸ਼ ਸਿੰਘ ਬਾਦਲ ਦਾ ਇਤਿਹਾਸ ਰਹਿ ਗਿਆ। ਜੀ ਬਿਲਕੁਲ। ਤੋਂ ਆਪਾਂ ਉਹਦੀ ਗੱਲ ਵਿਸਥਾਰਤ ਗੱਲ ਕੀਤੀ ਹੋਈ ਹੈ। ਪਰ ਫਿਰ ਵੀ ਪੰਜਾਬ ਦੇ ਵਿੱਚੋਂ ਅਕਾਲੀ ਸਿਆਸਤ ਨੂੰ, ਪੰਥਕ ਸਿਆਸਤ ਨੂੰ ਤੁਸੀਂ ਕਿਸੇ ਵੀ ਰੂਪ 'ਚ ਮੰਨਫੀ ਨਹੀਂ ਕਰਕੇ ਦੇਖ ਸਕਦੇ। ਬਿਲਕੁਲ ਸਹੀ। ਇਸੇ ਲਈ ਵਾਰ-ਵਾਰ ਜਦੋਂ ਕੋਈ ਨਵੀਂ ਧਿਰ ਜਨਮ ਲੈਂਦੀ ਹੈ, ਉਸ ਨੂੰ ਲੈ ਦੇ ਕੇ ਅਕਾਲੀ ਦਲ ਹੀ ਨਾਮ ਸੋਭਦਾ ਕਿ ਅਸੀਂ ਇਸੇ ਨਾਮ ਤੇ ਹੁਣ ਨਵੀਂ ਧਿਰ ਜਿਹੜੀ ਅੰਮ੍ਰਿਤਪਾਲ ਸਿੰਘ ਦੀ ਅਗਵਾਈ 'ਚ ਸੰਸਥਾ ਤੋਂ ਮਤਲਬ ਪਾਰਟੀ ਬਣੀ ਆ, ਉਸ ਨੇ ਵੀ 3 ਨਾਮ ਜਿਹੜੇ ਭੇਜੇ, ਉਹਨਾਂ 'ਚ ਅਕਾਲੀ ਦਲ ਨਾਮ ਵਿੱਚ ਸੀਗਾ। ਮਤਲਬ ਹਰੇਕ ਦੇ ਵਿੱਚ ਅਕਾਲੀ ਦਲ, ਚਾਹੇ ਉਹ ਚਾਹੁੰਦੇ ਸੀਗੇ ਕਿ ਸਾਨੂੰ ਅਕਾਲੀ ਦਲ ਆਨੰਦਪੁਰ ਮਿਲੇ, ਪਰ ਉਹਨਾਂ ਨੂੰ ਨਹੀਂ ਮਿਲਿਆ ਕਿਉਂਕਿ ਹੋ ਸਕਦਾ ਚੋਣ ਕਮਿਸ਼ਨ ਨੂੰ ਇਹ ਹੋਵੇ ਕਿ ਆਨੰਦਪੁਰ ਦੇ ਮਤੇ ਦੇ ਹਵਾਲੇ ਨਾਲ ਇਹ ਨਾਮ ਰੱਖਿਆ ਜਾ ਰਿਹਾ ਹੈ ਨਾ। ਇਸ ਲਈ ਉਹਨਾਂ ਨੇ ਉਹਨੂੰ ਅਕਾਲੀ ਦਲ ਵਾਰਸ ਪੰਜਾਬ ਦੇ ਹੀ ਨਾਂ ਦਿੱਤਾ। ਸੋ ਇਸ ਪ੍ਰਕਿਰਿਆ ਦੇ ਤਹਿਤ ਹੁਣ ਉਸ ਨਵੇਂ ਅਕਾਲੀ ਦਲ ਦੇ ਜਨਮ ਤੋਂ ਬਾਅਦ ਸਿਮਰਜੀਤ ਮਾਨ ਕੱਲ ਦੇ ਖਾਸੇ ਤੱਤੇ ਨੇ, ਹੈ ਨਾ। ਉਹਨਾਂ ਨੂੰ ਲੱਗ ਰਿਹਾ ਕਿ ਲੈ ਵੀ ਮੇਰੇ ਕੋਲ ਜਿੰਨਾ ਕੁਛ ਬਚਿਆ ਕਿਤੇ ਇਹ ਨਾ ਹੁੰਝ ਕੇ ਲੈ ਜਾਣ ਜੀ। ਸ਼੍ਰੋਮਣੀ ਅਕਾਲੀ ਦਲ ਬਾਦਲ ਧਿਰ ਨੂੰ ਫਿਕਰ ਹੈ ਕਿ ਨਵੇਂ ਅਕਾਲੀ ਦਲ ਦੇ ਆਉਣ ਨਾਲ ਸ਼ਹਿਰਾਂ 'ਚ ਚਾਹੇ ਕੋਈ ਅਸਰ ਪਵੇ ਨਾ ਪਵੇ, ਪਿੰਡਾਂ 'ਚ ਕਿਤੇ ਨਾ ਕਿਤੇ ਖਿੱਚੋਤਾਣ ਹੋ ਸਕਦੀ ਹੈ, ਕਿਤੇ ਨਾ ਕਿਤੇ ਟਕਰਾਅ ਵਾਲੀ ਸਥਿਤੀ ਵੀ ਬਣ ਸਕਦੀ ਹੈ ਆਪਸ 'ਚ ਵਰਕਰਾਂ ਦੀ, ਸਮਰਥਕਾਂ ਦੀ। ਸੋ ਇਸ ਲਈ ਉਹਦੀ ਵੀ ਫਿਕਰਮੰਦੀ ਵਧੀ ਹੈ। ਇੱਧਰ ਨਵੇਂ ਅਕਾਲੀ ਦਲ ਨੂੰ ਇਹ ਵੀ ਹੈਗਾ ਕਿ ਚੁਣੌਤੀ ਕਿ ਅਸੀਂ 2 ਮੈਂਬਰ ਪਾਰਲੀਮੈਂਟ ਆਪ ਮਹਾਰੇ ਲੋਕਾਂ ਦੀ, ਸੰਗਤ ਦੀ, ਆਵਾਮ ਦੀ, ਵੋਟਰਾਂ ਦੀ, ਆਪਣੇ ਆਪ ਸਾਡੇ ਕੰਨੀ ਨੂੰ ਉਲਾਰ ਦੇ ਬਹਾਨੇ ਅਸੀਂ ਜਿੱਤੇ ਹਾਂ, ਪਰ ਉਹੇ ਜਿਹਾ ਇਕੱਠ ਮਾਘੀ ਮੇਲੇ ਤੇ ਨਹੀਂ ਹੋ ਪਾਇਆ ਜਿਹੀ ਜੀ ਉਮੀਦ ਸੀ। ਸੋ ਇਸ ਲਈ ਫਿਕਰਮੰਦੀ ਉਹਨਾਂ ਨੂੰ ਵੀ ਹੈ ਕਿ ਅਗਾਂਹ ਕਿਵੇਂ ਵਧਣਾ। ਉਹਨਾਂ ਨੇ ਪ੍ਰਵੀਨ ਜੀ ਤੈਅ ਕੀਤਾ ਵੱਖ-ਵੱਖ ਕਮੇਟੀਆਂ ਬਣਾ ਕੇ ਕਿ ਆਪਾਂ ਵਿਸਾਖੀ ਤੱਕ ਪੂਰਨ ਰੂਪ ਦੇ ਵਿੱਚ ਸਾਹਮਣੇ ਆ ਜਾਣਾ। ਠੀਕ ਹੈ ਜੀ। ਕਿ ਕਿਵੇਂ ਚੋਣ ਪ੍ਰਕਿਰਿਆ ਚੋਂ ਨਿਕਲ ਕੇ ਸਾਰੀਆਂ ਕਮੇਟੀਆਂ, ਸਾਰੇ ਮੈਂਬਰ, ਕਿਵੇਂ ਪ੍ਰਧਾਨ, ਸਾਰਾ ਸੰਗਠਨ ਨੂੰ ਕਿਵੇਂ ਬਣਨਾ, ਉਹਦੀ ਰੂਪਰੇਖਾ ਵਿਸਾਖੀ ਤੱਕ ਆ ਜਾਣੀ ਹੈ। ਪਰ ਮੈਨੂੰ ਇਹ ਲੱਗ ਰਿਹਾ ਕਿ ਵਿਸਾਖੀ ਤੋਂ ਪਹਿਲਾਂ ਇੱਕ ਹੋਰ ਨਵਾਂ ਅਕਾਲੀ ਦਲ ਸਾਹਮਣੇ ਆ ਜਾਣਾ ਜੀ, ਜਿਹਦੀਆਂ ਬਕਾਇਦਾ ਕਨਸੋਆਂ ਲੰਮੇ ਸਮੇਂ ਤੋਂ ਮਿਲ ਰਹੀਆਂ। ਮੈਂ ਜੇਕਰ ਗੱਲ ਕਰਾਂ ਸੁਧਾਰ ਲਹਿਰ ਵਾਲੇ, ਜੇਕਰ ਮੈਂ ਗੱਲ ਕਰਾਂ ਬਾਬਾ ਸਰਬਜੋਤ ਸਿੰਘ ਬੇਦੀ ਦੀ ਅਗਵਾਈ 'ਚ ਹੋ ਰਹੀਆਂ ਬੈਠਕਾਂ ਦੀ, ਸੁਧਾਰ ਲਹਿਰ ਵਾਲੇ ਇਸ ਆਸ ਨਾਲ ਆਪਣਾ ਚੁੱਲ੍ਹਾ ਚੁੱਕਾ ਸਮੇਟ ਚੁੱਕੇ ਸੀਗੇ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਤੋਂ ਬਾਅਦ ਕਿ ਚਲੋ ਜੀ ਹੁਣ ਨਵੀਂ ਮੈਂਬਰਸ਼ਿਪ ਕੱਟੂਗੀ, ਅਸੀਂ ਵੀ ਆਪਣੀਆਂ ਪਰਚੀਆਂ ਕਟਾਵਾਂਗੇ ਤੇ ਅਸੀਂ ਮੁੜ ਕੇ ਉਹ 'ਚ ਮੈਂਬਰ ਬਣਾਂਗੇ, ਫਿਰ ਆਪਣੇ ਦਬਦਬਾ ਰੱਖ ਲਾਂਗੇ ਉਹਦੇ ਵਿੱਚ ਜਿੰਨਾ ਕੁ ਸਾਡਾ ਥਾਂ ਬਣੂਗਾ। ਪਰ ਜਦੋਂ ਬਾਦਲਾਂ ਨੇ ਅਜਿਹਾ ਕੁਛ ਹੋਣ ਨਹੀਂ ਦਿੱਤਾ, ਉਹਨਾਂ ਨੇ ਹੁਕਮਨਾਮਿਆਂ ਨੂੰ ਪੂਰਨ ਤੌਰ ਤੇ ਮੰਨਣ ਤੋਂ ਕਿਨਾਰਾ ਕਰਦਿਆਂ ਇਹਨਾਂ ਕਿਹਾ ਕਿ ਭਾਈ ਜੇ ਮੈਂਬਰਸ਼ਿਪ ਕੱਟਣਗੇ ਤਾਂ ਸਾਡੇ ਬੰਦੇ ਕੱਟਣਗੇ, ਤੇ ਜੇ ਉਹ ਕੱਟਣਗੇ ਫਿਰ ਤੁਹਾਨੂੰ ਤਾਂ ਨਹੀਂ ਪਰਚੀਆਂ ਦਿੰਦੇ, ਤੁਹਾਨੂੰ ਤਾਂ ਨਹੀਂ ਕਾਪੀ ਫੜਾਉਂਦੇ। ਸੋ ਹੁਣ ਉਧਰੋਂ ਕਾਪੀ ਮਿਲਣ ਦੀ ਉਹਨਾਂ ਨੂੰ ਆਸ ਨਹੀਂ। ਬੇਸ਼ੱਕ ਇਹ ਸਭ ਦੇ ਦਰਮਿਆਨ ਹੋ ਸਕਦਾ ਹੈ ਕਿ ਅੱਜ ਕੁਝ ਧਿਰਾਂ ਜਥੇਦਾਰ ਗਿਆਨੀ ਰਘਵੀਰ ਸਿੰਘ ਕੋਲ ਪਹੁੰਚ ਕਰਨ, ਜੀ, ਉਹਨਾਂ ਚੋਂ ਸੁਧਾਰ ਲੈਣ ਵਾਲੇ ਵੀ ਹੋ ਸਕਦੇ ਨੇ। ਇੱਕ ਤਾਂ ਉਹ ਸ਼ਿਕਾਇਤ ਲੈ ਕੇ ਜਾਣ ਦੀ ਤਿਆਰੀ ਕਰ ਰਹੇ ਸੀਗੇ ਕਿ ਜੀ ਤੁਹਾਡੇ ਹੁਕਮਨਾਮੇ ਮੰਨੇ ਨਹੀਂ ਇਹਨਾਂ ਨੇ ਪੂਰੇ। ਦੂਸਰੀ ਹੁਣ ਉਹ ਫਕਰੇ ਕੌਮ ਦੇ ਹਵਾਲੇ ਨਾਲ ਵੀ ਕਿ ਨਾ ਜੀ ਇਹ ਫੈਸਲਾ ਜਿਹੜਾ ਤੁਸੀਂ ਦਿੱਤਾ ਹੈ ਸਹੀ ਦਿੱਤਾ ਹੈ, ਇਹਨੂੰ ਦੁਬਾਰਾ ਨਾ ਪਲਟਿਓ ਜਾਂ ਦੁਬਾਰਾ ਸੋਚਿਓ ਨਾ ਇਹਦੇ ਬਾਰੇ, ਕਿਉਂਕਿ ਬਾਦਲਾਂ ਨੇ ਉੱਥੇ ਮਤਾ ਪਵਾਇਆ ਕਿ ਜੀ ਅਸੀਂ ਵਾਪਸ ਲੈਣਾ ਫਕਰੇ ਕੌਮ। ਇੱਕ ਤਾਂ ਉਹ ਧਿਰ ਜਾਣ ਦੀ ਤਿਆਰੀ 'ਚ ਹੈ। ਦੂਸਰਾ ਹੋ ਸਕਦਾ ਕਿ ਅਕਾਲੀ ਦਲ ਬਾਦਲ ਵਾਲੀ ਧਿਰ ਵੀ ਜਾਵੇ, ਅੱਜ ਨਹੀਂ ਤਾਂ ਕੱਲ, ਜਾਂ ਜਦੋਂ 10 ਦਿਨਾਂ ਤੱਕ ਸ਼ਾਇਦ ਵਾਪਸ ਆ ਜਾਣ ਜਥੇਦਾਰ ਸਾਹਿਬ, ਤਦ ਅੱਜ ਪਤਾ ਲੱਗ ਰਿਹਾ ਕੁਝ ਸਮਾਂ ਮੰਗ ਰਹੀਆਂ ਨੇ ਧਿਰਾਂ ਕਿ ਉਹ ਕਹਿਣਗੇ ਜੀ ਮਤਾ ਪਾਇਆ ਜੀ ਅਸੀਂ ਪੰਡਾਲ ਦੇ ਵਿੱਚ ਜੀ, ਆਹ ਦੇਖੋ ਜੀ ਸੰਗਤ ਨੇ, ਜਦੋਂ ਕਿ ਉਹ ਸੰਗਤ ਨਹੀਂ ਸੀ, ਉਹ ਸਮਰਥਕ ਸੀ ਤੁਹਾਡੇ, ਹੈ ਨਾ, ਕਿ ਉਹਨਾਂ ਤੋਂ ਮਤਾ ਪਵਾ ਕੇ ਜੀ ਸਾਨੂੰ ਫਕਰੇ ਕੌਮ ਬਾਹਰ ਰੱਖਿਆ ਜਾਵੇ। ਇੱਧਰ ਪਤਾ ਲੱਗ ਰਿਹਾ ਕਿ ਅਯਾਲੀ ਤੇ ਝੁੰਡਾ ਹੋਰੀ ਵੀ ਜਥੇਦਾਰ ਸਾਹਿਬ ਕੋਲ ਜਾਣਾ ਚਾਹੁੰਦੇ ਨੇ। ਉਹਨਾਂ ਦੇ ਮਨ 'ਚ ਸਵਾਲ ਖੜਾ ਹੈ ਕਿ ਬਈ ਸਾਨੂੰ 7 ਮੈਂਬਰੀ ਕਮੇਟੀ 'ਚ ਤੁਸੀਂ ਪਾਇਆ ਸੀ, ਉਧਰ ਉਹਨਾਂ ਨੇ ਸਾਨੂੰ ਮੁਹੱਲੇ ਗਲੀਆਂ ਸੂਬਿਆਂ 'ਚ ਭੇਜਤਾ,
ਹੁਣ ਅਸੀਂ ਉਹਨਾਂ ਦੇ ਕਹੇ ਤੇ ਜਾਈਏ ਕਿ ਤੁਹਾਡੀ 7 ਮੈਂਬਰੀ ਕਮੇਟੀ ਦਾ ਇੰਤਜ਼ਾਰ ਕਰੀਏ, ਉਹ ਜੱਦਰ ਸਾਹਿਬ ਨੂੰ ਪੁੱਛਣ ਜਾਣਾ ਚਾਹੁੰਦੇ ਨੇ। ਜੀ ਜੀ ਜੀ। ਪਰ ਇਹ ਸਭ ਦੇ ਵਿੱਚ ਜਿਹੜੀ ਸੁਧਾਰ ਲਹਿਰ ਵਾਲੇ ਜਾਣਾ ਚਾਹੁੰਦੇ ਨੇ, ਅਸਲ 'ਚ ਉਹਨਾਂ ਨੂੰ ਇਹੀ ਹੈ ਲੈ ਦੇ ਕਿ ਸਾਨੂੰ ਤਾਂ ਸਿਆਸੀ ਜ਼ਮੀਨ ਕੋਈ ਲੱਭੇ ਨਹੀਂ ਰਹੀ। ਔਰ ਪ੍ਰਵੀਨ ਜੀ, ਜਿਹੜੀ ਸਿਆਸੀ ਧਿਰ ਖਾਸ ਕਰ ਸੱਤਾ 'ਚ ਰਹੀ ਹੋਵੇ, ਅੱਜ ਦੇ ਦੌਰ 'ਚ ਜਿਹੀ ਜੀ ਮਲਾਈ ਖਾਣ ਦੀ ਆਦਤ ਹੈ ਸੱਤਾ 'ਚ ਰਹਿ ਕੇ, ਉਹ ਜਿਨ੍ਹਾਂ ਨੇ ਮਲਾਈ ਛਕੀ ਹੋਵੇ, ਹੁਣ ਉਹਨਾਂ ਨੂੰ ਨੀਂਦ ਨਹੀਂ ਆ ਰਹੀ ਕਿ ਲੈ ਵੀ ਜੇ ਕਿਤੇ ਦੂਜਿਆਂ ਦਾ ਕਦੇ ਮੁੜ ਕੇ ਫਿਰ ਮਤਲਬ ਪੈ ਗਿਆ ਪਤੀਲੇ ਨੂੰ ਹੱਥ ਤੇ ਮਲਾਈ ਆਈ ਹੋਈ, ਫਿਰ ਸਾਡੇ ਹਿੱਸੇ ਤਾਂ ਕੁਝ ਨਹੀਂ ਆਉਣਾ। ਇਸ ਲਈ ਉਹ ਕਸਵੱਟੇ ਲੈ ਰਹੇ ਨੇ ਕਿ ਕਿਸੇ ਨਾ ਕਿਸੇ ਤਰ੍ਹਾਂ ਸਾਡਾ ਕਿਤੇ ਪੈਰ ਤਰਾ ਹੋ ਜਾਵੇ। ਅੱਜ ਜਿਸ ਸਥਿਤੀ ਸੁਧਾਰ ਲਹਿਰ ਦੀ ਲੀਡਰਸ਼ਿਪ ਹੈਗੀ ਆ, ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਚੰਦੂ ਮਾਜਰਾ, ਬੀਬੀ ਜਗੀਰ ਕੌਰ ਤੇ ਚਰਨਜੀਤ ਬਰਾੜ ਬਾਰੇ ਸੁਖਬੀਰ ਬਾਦਲ ਨੇ ਕਹਿੰਦੇ ਸਪਸ਼ਟ ਕਹਿਤਾ ਕਿ ਬਾਕੀ ਸਾਰਿਆਂ ਨੂੰ ਲੈ ਲਾਂਗੇ, ਇਹਨਾਂ ਨੂੰ ਨਹੀਂ ਲੈਣਾ। ਤੇ ਇਸ ਲਈ ਫਿਰ ਉਹ ਬਾਕੀਆਂ ਨੂੰ ਵੀ ਨਹੀਂ ਜਾਣ ਦੇਣਗੇ, ਉਹ ਬਾਕੀਆਂ ਦੀ ਵੀ ਲੱਤਾਂ ਫੜ ਕੇ ਬੈਠੇ ਨੇ ਕਿ ਨਾ ਤੁਸੀਂ ਵੀ ਨਹੀਂ ਜਾਣਾ, ਆਪਾਂ ਇਕੱਠੇ ਰਹਿਣਾ। ਤੇ ਅਜਿਹੇ 'ਚ ਫਿਰ ਉਹ ਨਵੇਂ ਅਕਾਲੀ ਦਲ ਜਿਹੜਾ ਬਣਿਆ ਅੰਮ੍ਰਿਤਪਾਲ ਸਿੰਘ ਵਾਲਾ, ਉਧਰ ਵੀ ਨਹੀਂ ਉਹ ਜਾ ਸਕਦੇ। ਜਿਹੋ ਜਿਹੀ ਰਾਜਨੀਤੀ ਉਹ ਕਰਦੇ ਨੇ, ਉਹੀ ਜਿਹੀ ਰਾਜਨੀਤੀ ਉਹਨਾਂ ਨੂੰ ਉਹ ਮਾਖਬ ਨਹੀਂ ਆਣੀ ਕਿ ਉਹ ਕਿਵੇਂ ਉਧਰ ਜਾਣ। ਸੋ ਇਸ ਲਈ ਉਹਨਾਂ ਕੋਲ ਲੈ ਦੇ ਕੇ ਨਵਾਂ ਥੜਾ ਹੀ ਆਪਣਾ ਸੁਰਜੀਤ ਕਰਨ ਦਾ ਇੱਕ ਹੱਲ ਬਚਦਾ। ਸੋ ਅੱਜ ਨਹੀਂ ਤਾਂ ਕੱਲ ਨਹੀਂ ਤਾਂ ਪਰਸੋਂ, ਹੋ ਸਕਦਾ ਹੈ ਮਾਰਚ ਦੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੋਂ ਪਹਿਲਾਂ ਵਿਸਾਖੀ ਤੱਕ ਜਾਂਦਿਆਂ ਪੰਜਾਬ ਨੂੰ ਇੱਕ ਹੋਰ ਨਵਾਂ ਅਕਾਲੀ ਦਲ ਮਿਲ ਜਾਵੇ। ਉਹਦਾ ਸਰੂਪ ਕੀ ਹੋਊਗਾ, ਉਹਦਾ ਚਿਹਰਾ ਕੌਣ ਹੋਊਗਾ, ਉਹ ਪ੍ਰਵਾਨ ਹੋਊਗਾ ਕਿ ਨਹੀਂ ਹੋਊਗਾ, ਇਹ ਸਾਰਾ ਕੁਝ ਵਕਤ ਦੇ ਗਰਭ 'ਚ ਹੈ। ਪਰ ਇੱਕ ਨਵਾਂ ਅਕਾਲੀ ਦਲ ਪੰਜਾਬ ਨੂੰ ਹੋਰ ਮਿਲ ਜਾਵੇ। ਜੀ ਜੀ, ਬਿਲਕੁਲ। ਦੇਖਦੇ ਹਾਂ ਇਹ ਨਵਾਂ ਅਕਾਲੀ ਦਲ ਕੀ ਏਜੰਡਾ ਲੈ ਕੇ ਆਉਂਦਾ ਪੰਜਾਬ ਵਾਸਤੇ। ਪਰ ਅਕਾਲੀ ਦਲ ਡੈਮੋਕ੍ਰੈਟਿਕ ਦਾ ਤਾਂ ਸ਼ਾਇਦ ਸੁਖਦੇਵ ਸਿੰਘ ਢੀਂਡਸਾ ਰਲੇਵਾਂ ਕਰ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ। ਉਹ ਰਲੇਵਾਂ ਹੋ ਚੁੱਕਿਆ ਹੈ। ਸਿਮਰਜੀਤ ਮਾਨ ਚੋਂ ਕੁਝ ਨਿਕਲ ਕੇ ਅਕਾਲੀ ਦਲ ਫਤਿਹ ਬਣਾਏ ਸੀ ਜਿਹੜੇ, ਉਹ ਮਾਨ ਦਲ ਆਪਣਾ ਅੰਮ੍ਰਿਤਪਾਲ ਵਾਲੀ ਸਟੇਜ ਤੇ ਚਲੇ ਗਏ ਨੇ। ਸੋ ਇਸ ਲਈ ਇਹ ਰਲੇਵੇਂ ਹੁੰਦੇ ਰਹਿਣਗੇ। ਜਿਹੜਾ ਇਹ ਨਵਾਂ ਅਕਾਲੀ ਦਲ ਵੀ ਸੁਧਾਰ ਵਾਲੇ ਬਣਾਉਣ ਨੂੰ ਫਿਰਦੇ ਨੇ, ਹੋ ਸਕਦਾ ਕਿ 2027 ਦੀਆਂ ਚੋਣਾਂ ਤੱਕ ਜਾਂਦਾ ਫਿਰ ਇਹ ਬਾਦਲਾਂ ਦੀ ਝੋਲੀ 'ਚ ਪੈਣ ਜਾਂ ਬਾਦਲ ਇਹਨਾਂ ਨੂੰ ਸੱਦਾ ਮਾਰਨ। ਇਹ ਸਭ ਕੁਝ ਹੁੰਦਾ ਹੈ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਅੱਜ ਦੀ ਤਰੀਕ 'ਚ ਨਵਾਂ ਅਕਾਲੀ ਦਲ ਬਣਨ ਦੀ ਖੋਰ ਤਿਆਰੀ 'ਚ। ਜੀ।